अस्सलाम वालेकुम। की हाल चाल है मेरे वीरां दा। उम्मीद करते हैं भी सब खैरियत नाल ही होंदे ते जेड़े वीर मेरे वीडियो ते आण के मेरा मान वधांदे उन्हां दा मैं बहुत बहुत शुक्रिया अदा करदा। ते मैनू एक दो भरावां ने कमेंट करके दस्सिया है। एक भरा है साडा मोहम्मद तमूर इस्लामाबाद तो। उन्होंने कहा जी कि तुहाडी वीडियो बहुत चंगी हुंदी है, इहदे च सबक अमोल सबक मिलते हैं ਜਿਹੜਾ कि बहुत दिल ਨੂੰ अच्छी लगती है ਤੇ ਅਸੀਂ ਤੁਹਾਡੀ हर आने वाली वीडियो का इंतजार करते हैं। एक इस तरह मोहम्मद अदीब सिंधु उन्हें जी साहिवाल तो उन्होंने भी कहा कि ब्यूटीफुल ਤੁਹਾਡੀਆਂ वीडियो बहुत ਚੰਗੀਆਂ ਹੁੰਦੀਆਂ ਜਿਹੜਾ कि फैमिली ਦੇ ਵਿੱਚ ਬਹਿ ਕੇ ਵੀ ਅਸੀਂ ਸੁਣ ਸਕਦੇ। ਤੇ ਹੋਰ ਅੱਜ ਆਪਾਂ ਗੱਲ ਕਰਨੀ ਹੈ ਯਾਰ ਕਿ ਜਦੋਂ ਘਿਓ ਸਿੱਧੀ ਉਂਗਲੀ ਨਾਲ ਨਹੀਂ ਨਾ ਨਿਕਲਦਾ ਤੇ ਉਦੋਂ ਫਿਰ ਬੰਦੇ ਨੂੰ ਟੇਢੀ ਕਰਨੀ ਪੈਂਦੀ, ਟੇਢੀ ਉਂਗਲੀ ਕਰਕੇ ਘਿਓ ਕੱਢਣਾ ਪੈਂਦਾ। ਉਹ ਇਸ ਤਰ੍ਹਾਂ ਕਿ ਇੱਕ ਬੰਦਾ ਨਾ ਇੱਕ ਸੁਨਿਆਰੇ ਦੇ ਕੋਲ ਕੰਮ ਕਰਦਾ ਸੀ, ਕਾਰਾਗਰੀ ਕਰਦਾ ਸੀ ਤੇ ਉਹਨੂੰ ਮਿਹਨਤ ਮਜ਼ਦੂਰੀ ਦਿੰਦਾ ਸੀਗਾ, ਅਜੁਰਤ ਉਹਦੀ ਦਿੰਦਾ ਸੀ, ਇੰਨੀ ਕੁ ਦਿੰਦਾ ਸੀ ਕਿ ਉਹਦੇ ਬੱਚਿਆਂ ਦਾ ਸਰਕਟ ਚੱਲਦਾ ਸੀ, ਘਰ ਦਾ ਸਰਕਟ ਚੱਲਦਾ ਸੀ, ਜਿਹੜਾ ਕਿ ਉਹਨੂੰ ਪਰੇਸ਼ਾਨੀ ਨਹੀਂ ਸੀ ਬਣਦੀ। ਤੇ ਉਹ 20 25 30 ਸਾਲ ਦੇ ਅਰਸੇ ਤੋਂ ਉਸ ਸੁਨਿਆਰੇ ਦੇ ਨਾਲ ਲੱਗਾ ਹੋਇਆ ਸੀ ਤੇ ਗੁਜ਼ਾਰਾ ਉਹਦਾ ਚੱਲਦਾ ਰਿਹਾ ਤੇ ਉਹਨੇ ਵੀ ਉਹਨੂੰ ਨਾ ਛੱਡਿਆ, ਉਹਦੇ ਨਾਲ ਲੱਗਾ ਰਿਹਾ। ਜਦੋਂ ਲੱਗਾ ਰਿਹਾ ਤੇ ਕੁਝ ਦਿਨ ਹੋਏ, ਵਕਤ ਲੰਘਦਾ ਰਿਹਾ ਤੇ ਉਸ ਜਿਹੜਾ ਮਜ਼ਦੂਰ ਸੀ, ਕਾਰੀਗਰ ਸੀ, ਉਹਦੀ ਬੱਚੀ ਜਵਾਨ ਹੋਈ। ਜਦੋਂ ਬੱਚੀ ਜਵਾਨ ਹੋਈ ਨਾ ਤੇ ਉਹਨੇ ਸੋਚਿਆ ਕਿ ਮੈਂ ਹੋਰ ਤੇ ਮੇਰੇ ਕੋਲ ਚਾਰਾ ਕੋਈ ਨਹੀਂ ਹੈ ਤੇ ਮੈਂ 25 30 ਸਾਲਾਂ ਦਾ ਆਪਣੇ ਮਾਲਕ ਦੇ ਨਾਲ ਲੱਗਿਆ ਹੋਇਆ ਤੇ ਉਹਦੇ ਨਾਲ ਗੱਲ ਕਰਦਾ, ਉਹਨੂੰ ਕਹਿਣਾ ਕਿ ਮੈਨੂੰ ਪੈਸੇ ਕੁਛ ਆਧਾਰੇ ਦੇ ਦੇ ਤੇ ਜਿਹੜਾ ਨਾ ਕਿ ਮੈਂ ਤੁਹਾਨੂੰ ਥੋੜੇ ਥੋੜੇ ਕਰਕੇ ਤੇ ਵਾਪਸ ਕਰ ਦਿਆਂ। ਉਹਨੇ ਸੋਚਿਆ, ਉਹ ਆਪਣੇ ਮਾਲਕ ਦੇ ਕੋਲ ਗਿਆ, ਉਹਨੇ ਜਾ ਕੇ ਉਹਦੇ ਨਾਲ ਗੱਲਬਾਤ ਕੀਤੀ ਕਿ ਇਸ ਤਰ੍ਹਾਂ ਮੈਂ ਆਪਣੀ ਬੱਚੀ ਦੀ ਸ਼ਾਦੀ ਕਰਨੀ, ਨਿਕਾਹ ਕਰਨਾ ਹੈ ਤੇ ਮੈਨੂੰ ਕੁਝ ਪੈਸੇ ਦਿਓ ਜਿਹੜਾ ਕਿ ਮੈਂ ਤੁਹਾਨੂੰ ਵਾਪਸੀ ਕਰ ਦਿਆਂਗਾ ਸਾਲ 6 ਮਹੀਨਿਆਂ ਦੇ ਵਿੱਚ, ਥੋੜੇ ਥੋੜੇ ਕਰਕੇ ਘਟਾਉਂਦਾ ਰਹਾਂ। ਉਹ ਅਗਲੇ ਬੰਦੇ ਨੇ ਬਜਾਏ ਕਿ ਪੈਸੇ ਦੇਣ ਦੇ ਉਹਨੇ ਅੱਗੋਂ ਗੱਲਾਂ ਬਾਤਾਂ ਸੁਣਾਈਆਂ ਉਹਨੂੰ। ਉਹਨੇ ਕਿਹਾ ਕਿ ਤੈਨੂੰ 20 25 ਸਾਲ ਦੀ ਤੂੰ ਬੱਚੀ ਜੰਮੀ ਆ, ਤੈਨੂੰ ਇਹਦਾ ਪਤਾ ਨਹੀਂ ਸੀ ਕਿ ਮੈਂ ਇਹਦਾ ਨਿਕਾਹ ਵੀ ਕਰਨਾ, ਇਹਦਾ ਜਿਹੜਾ ਮੈਂ ਸਿਰ ਤੋਂ ਫਰਜ਼ ਅਦਾ ਵੀ ਕਰਨਾ, ਤੇ ਤੂੰ ਜੋੜਿਆ ਹੀ ਕੁਛ ਨਹੀਂ, ਤੂੰ ਬਣਾਇਆ ਹੀ ਕੁਛ ਨਹੀਂ। ਇਸ ਤਰ੍ਹਾਂ ਕਰਕੇ ਜਿਹੜਾ ਨਾ ਉਹਨੇ ਉਹਨੂੰ ਗੱਲਾਂ ਸੁਣਾ ਕੇ ਤੇ ਕਾਰੀਗਰ ਨੂੰ ਮੋੜ ਛੱਡਿਆ ਘਰ, ਪੈਸੇ ਨਾ ਦਿੱਤੇ। ਤੇ ਕਾਰੀਗਰ ਨੂੰ ਵੀ ਬੜਾ ਦਿਲ 'ਚ ਗੁੱਸਾ ਹੋਇਆ ਤੇ ਬੜਾ ਅਫਸੁਰਦਾ ਹੋਇਆ। ਉਹਨੇ ਕਿਹਾ ਕਿ ਸਾਰੀ ਜ਼ਿੰਦਗੀ ਇਸ ਬੰਦੇ ਨਾਲ ਕੱਢ ਛੱਡੀ ਹੈ ਤੇ ਇਹਨੇ ਮੇਰਾ ਸੋਚਿਆ ਕੁਛ ਨਹੀਂ। ਉਹ ਘਰ ਗਿਆ, ਘਰ ਜਾ ਕੇ ਅਗਲੇ ਦਿਨ ਉਹ ਕੰਮ ਤੇ ਨਾ ਆਇਆ। ਜਦੋਂ ਅਗਲੇ ਦਿਨ ਉਹ ਕੰਮ ਤੇ ਨਾ ਆਇਆ ਤੇ ਉਹ ਬੰਦੇ ਨੇ, ਸੁਨਿਆਰੇ ਨੇ ਬੰਦੇ ਘਲਾਏ ਕਿ ਉਹਦਾ ਪਤਾ ਕਰੋ ਕੰਮ ਤੇ ਕਿਉਂ ਨਹੀਂ ਆਇਆ। ਜਦੋਂ ਬੰਦੇ ਘਲਾਏ ਤੇ ਉਹਦਾ ਪਤਾ ਕੀਤਾ ਜਾ ਕੇ, ਉਹ ਕਾਰੀਗਰ ਕਹਿੰਦਾ ਕਿ ਤੁਸੀਂ ਚੱਲੋ ਮੈਂ ਆਣਾ। ਉਹ ਬੰਦਾ ਚਲਾ ਗਿਆ, ਮਗਰੋਂ ਕਾਰੀਗਰ ਨੇ ਕੀ ਕੀਤਾ, ਉਹਨੇ ਕੋਈ ਚੀਜ਼ ਫੜੀ, ਫੜ ਕੇ ਤੇ ਕੱਪੜੇ ਦੇ ਵਿੱਚ ਲਵੇਟੀ ਤੇ ਮਾਲਕ ਦੇ ਕੋਲ। ਜਦੋਂ ਮਾਲਕ ਦੇ ਕੋਲ ਪਹੁੰਚਿਆ ਤੇ ਮਾਲਕ ਨੇ ਅੱਗੋਂ ਵੇਖਿਆ ਕਿ ਇਹ ਕੱਪੜੇ ਦੇ ਵਿੱਚ ਕੀ ਲਈ ਆਣਾ। ਉਹਨੇ ਕਿਹਾ, ਸੇਠ ਜੀ ਕਿ ਮੈਂ ਤੁਹਾਡੇ ਕੋਲ ਪੈਸੇ ਮੰਗੇ ਸੀ, ਹੁਣ ਤੁਸੀਂ ਤਾਂ ਦਿੱਤੇ ਕੋਈ ਨਹੀਂ ਗੇ ਤੇ ਇਹ ਆ ਸਾਡਾ ਖਾਨਦਾਨੀ ਹੀਰਾ, ਮੇਰੇ ਦਾਦੇ ਨੇ ਮੇਰੇ ਅੱਬੂ ਨੂੰ ਦਿੱਤਾ ਸੀ ਤੇ ਮੈਂ ਹੁਣ ਮੇਰੇ ਅੱਬੂ ਨੇ ਮੈਨੂੰ ਦਿੱਤਾ ਸੀ ਤੇ ਮੈਂ ਹੁਣ ਆਪਣੇ ਪੁੱਤਰ ਨੂੰ ਗਾਂ ਦੇਣਾ, ਲਿਹਾਜ਼ਾ ਕਿ ਅਸੀਂ ਇਹ ਵੇਚ ਨਹੀਂ ਸਕਦੇ ਤੇ ਤੁਸੀਂ ਇਸ ਤਰ੍ਹਾਂ ਕਰੋ ਕਿ ਇਹਨੂੰ ਤੁਸੀਂ ਆਪਣੇ ਕੋਲ ਗਿਰਵੀ ਰੱਖ ਲਓ, ਅਮਾਨਤ ਦੇ ਤੌਰ ਤੇ
ਜਿਹੜਾ ਕਿ ਮੈਂ ਜਦੋਂ ਤੁਹਾਨੂੰ ਪੈਸੇ ਦੇ ਦਿਆਂਗਾ ਤਾਂ ਮੈਂ ਇਹ ਵਾਪਸ ਲੈ ਲਾਂਗਾ। ਉਹ ਬੰਦਾ ਬੜਾ ਖੁਸ਼ ਹੋਇਆ, ਉਹਨੇ ਖੁਸ਼ੀ ਖੁਸ਼ੀ ਉਹ ਹੀਰਾ ਰੱਖਿਆ, ਰੱਖ ਕੇ ਉਹਨੂੰ ਪੈਸੇ ਦਿੱਤੇ। ਪੈਸੇ ਜਦੋਂ ਦੇਤੇ ਤੇ ਉਹ ਬੰਦੇ ਨੇ ਆਪਣੇ ਬੱਚੀ ਦਾ ਟਾਈਮ ਲੰਘਾਇਆ, ਜੋ ਟਾਈਮ ਲੰਘਾ ਕੇ ਸਾਲ 6 ਮਹੀਨੇ ਹੋਏ ਤੇ ਉਹ ਮਾਲਕ ਦੇ ਪੈਸੇ ਕਟਾ ਕੇ ਜਦੋਂ ਵਿਹਲਾ ਹੋਇਆ, ਵਿਹਲਾ ਹੋ ਕੇ ਉਹਨੇ ਕਿਹਾ ਜੀ ਕਿ ਉਹ ਮੈਂ ਤੁਹਾਡੇ ਪੈਸੇ ਕਟਾ ਛੱਡੇ ਸਾਰੇ, ਤੇ ਜਿਹੜਾ ਮੇਰਾ ਹੀਰਾ ਹੈ ਨਾ ਉਹ ਮੈਨੂੰ ਮੇਰਾ ਵਾਪਸ ਦੇ ਦਿਓ। ਉਹ ਮਾਲਕ ਨੇ ਉਹਨੂੰ ਵਾਪਸ ਦੇ ਦਿੱਤਾ। ਮਾਲਕ ਨੇ ਜਦੋਂ ਵਾਪਸ ਦਿੱਤਾ, ਦੁਕਾਨ ਦੇ ਉੱਤੇ ਹੀ ਕੋਈ ਕੱਚ ਦਾ ਗਲਾਸ ਪਿਆ ਸੀ, ਉਹਦੇ 'ਚ ਉਹਨੇ ਪਾਣੀ ਪਾਇਆ, ਕਾਰੀਗਰ ਨੇ ਪਾਣੀ ਪਾ ਕੇ ਤੇ ਜਿਹੜਾ ਹੀਰਾ ਸੀਗਾ ਉਹ ਉਹਨੇ ਪਾਣੀ ਦੇ ਵਿੱਚ ਰੱਖ ਛੱਡਿਆ। ਜਦੋਂ ਪਾਣੀ ਦੇ ਵਿੱਚ ਰੱਖਿਆ ਤੇ ਉਹ ਖੁਰ ਗਿਆ। ਤੇ ਮਾਲਕ ਕਹਿੰਦਾ ਯਾਰ ਇਹ ਕੀ ਹੈ। ਉਹਨੇ ਫਿਰ ਸਾਰੀ ਗੱਲ ਦੱਸੀ। ਉਹਨੇ ਕਿਹਾ ਕਿ ਮੈਂ ਆਪਣੀ ਕਾਰਾਗਰੀ, ਆਪਣੀ ਮਹਾਰਤ ਦੇ ਸਿਰ ਤੇ ਇਹਨੂੰ ਵੱਡੇ ਵੱਡੇ ਸੁਨਿਆਰੇ ਵੀ ਨਹੀਂ ਪਹਿਚਾਣ ਸਕੇ, ਜਿਹੜੇ ਨਾਮ ਨਹਾਤ ਆਪਣੇ ਸ਼ਹਿਰ ਦੇ ਨੇ ਉਹ ਵੀ ਨਹੀਂ ਇਹਨੂੰ ਪਹਿਚਾਣ ਸਕੇ। ਮੈਂ ਆਪਣੀ ਕਾਰਾਗਰੀ ਦੇ ਸਿਰ ਤੇ, ਆਪਣੀ ਮਿਹਨਤ ਦੇ ਸਿਰ ਤੇ ਇਹਨੂੰ ਕਾਮਯਾਬ ਕੀਤਾ ਸੀ। ਇਹ ਆ ਮਿਸਰੀ, ਇਹ ਹੀਰਾ ਨਹੀਂ ਸੀ, ਇਹ ਮਿਸਰੀ ਹੈ। ਹੱਤਾ ਕਿ ਤੁਸੀਂ ਮੈਨੂੰ ਪੈਸੇ, ਮੈਂ ਤੁਹਾਡੇ ਤੋਂ ਵੈਸੇ ਮੰਗੇ ਸੀ, ਤੁਸੀਂ ਮੈਨੂੰ ਨਹੀਂ ਦਿੱਤੇ, ਤੇ ਮੈਂ ਇਹ ਆਪਣੀ ਕਾਰਾਗਰੀ ਦੇ ਸਿਰ ਤੇ ਕੰਮ ਕੀਤਾ। ਜੇ ਅਗਰ ਤੁਸੀਂ ਪੈਸੇ ਹਦਾਰੇ ਮੰਗਿਆ ਮੈਨੂੰ ਦੇ ਦਿੰਦੇ ਤਾਂ ਤੁਸੀਂ ਸਾਰੀ ਜ਼ਿੰਦਗੀ ਮੇਰੇ ਦਿਲ 'ਚ ਇਸ ਤਰ੍ਹਾਂ ਰਹਿਣਾ ਸੀਗਾ ਕਿ ਤੁਹਾਡੇ ਤੋਂ ਵੱਡਾ ਮੇਰੇ ਵਾਸਤੇ ਬੰਦਾ ਹੀ ਕੋਈ ਨਹੀਂ ਹੈ। ਤੇ ਹੁਣ ਉਹਨੇ ਕਿਹਾ ਵੀ ਮੈਂ ਤੇਰੇ ਕੋਲ ਕੰਮ ਨਹੀਂ ਉਹ ਕਰਨਾ, ਆ ਪਿਆ ਤੇਰਾ ਕੰਮ, ਤੈਨੂੰ ਬੰਦੇ ਕਾਰੀਗਰ ਬੜੇ ਤੇ ਮੈਨੂੰ ਕੰਮ ਬੜੇ। ਜੋ ਬੰਦਾ ਹੱਕਾ ਬੱਕਾ ਰਹਿ ਗਿਆ ਤੇ ਸੋਚਦਾ ਹੀ ਰਹਿ ਗਿਆ ਵੀ ਮੇਰੇ ਨਾਲ ਬਣਿਆ ਕੀ। ਤੇ ਗੱਲ ਕਰਨ ਦਾ ਯਾਰੋ ਮਕਸਦ ਇਹ ਕਿ ਸਾਡੇ ਵਿੱਚ ਵੀ ਬੰਦੇ ਐਵੇਂ ਦੇ ਹੈ ਨੇ ਕਿ ਜਿਨ੍ਹਾਂ ਨਾਲ ਬੰਦੇ ਆਪਣੇ ਅੱਧੀ ਜ਼ਿੰਦਗੀ ਮੁਲਾਜ਼ਮਤ ਦੇ ਵਿੱਚ ਗੁਜ਼ਾਰ ਛੱਡਦੇ ਆ, ਲੇਕਿਨ ਜਦੋਂ ਉਹਨਾਂ ਤੇ ਮੁਸੀਬਤ ਬਣਦੀ ਆ, ਕੋਈ ਟਾਈਮ ਆਉਂਦਾ, ਕੋਈ ਹਬੀ ਨਬੀ ਹੁੰਦੀ ਆ, ਤੇ ਉਹਦਾ ਫਿਰ ਹੱਲ, ਉਹਦਾ ਟਾਈਮ ਵੀ ਤੁਸੀਂ ਲੰਘਾਉਣਾ ਹੁੰਦਾ, ਕਿਸੇ ਬਾਹਰਲੇ ਬੰਦੇ ਨੇ ਨਹੀਂ ਲੰਘਾਉਣਾ ਹੁੰਦਾ। ਤੇ ਇਹਦਾ ਮਕਸਦ ਇਹ ਹੀ ਸੀਗਾ ਵੀ ਜੇ ਕੋਈ ਬੰਦਾ ਸਿੱਧੀ ਉਂਗਲੀ ਨਾਲ ਘਿਓ ਨਿਕਲਦਾ ਨਹੀਂ ਨਾ ਸਮਝਦਾ, ਤੇ ਉਹਦੇ ਨਾਲ ਫਿਰ ਟੇਢੀ ਉਂਗਲੀ ਕੱਢ ਕੇ ਘਿਓ ਕੱਢਣਾ ਪੈਂਦਾ ਹੈ। ਤੇ ਜੇ ਗੱਲ ਮੇਰੀ ਸੱਜਣਾ ਬੇਲੀਆਂ ਨੂੰ ਚੰਗੀ ਲੱਗੀ ਹੋਵੇ, ਇਹਨੂੰ ਹੋਰ ਦੋਸਤਾਂ ਨਾਲ ਸ਼ੇਅਰ ਵੀ ਕਰਿਆ ਜੋ, ਤੇ ਲਾਈਕ ਵੀ ਕਰਿਆ ਜੋ, ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਜੋ। ਪੰਜਾਬੀ ਦੀਆਂ ਲਹਿਰਾਂ, ਚੈਨਲ ਦਾ ਨਾਮ ਹੈ ਪੰਜਾਬੀ ਦੀਆਂ ਲਹਿਰਾਂ। ਤੇ ਇਸੇ ਤਰ੍ਹਾਂ ਸੱਜਣਾ ਨਾਲ ਜਿਹੜਾ ਸਿਲਾਈ ਮਸ਼ਵਰੇ ਵਾਲੇ ਵਲੌਗ ਤੇ ਵੀਡੀਓ ਬਣਾ ਕੇ ਅਪਲੋਡ ਕਰਦੇ ਰਹਾਂਗੇ, ਤੇ ਮਿਲਨੇ ਆ ਇੱਕ ਨਵੀਂ ਵੀਡੀਓ ਦੇ ਨਾਲ।